बिस्मिल्लाहिर्रहमानिर्रहीम। पंजाबी मुतालिया कुरान सूरा अल मादा दी आयात 70 तो 77 तक। ਇਹ ਸੂਰਾ ਦੇ ਆਗਾਜ਼ 'ਚ ਅਸੀਂ ਪੜ੍ਹ ਚੁੱਕੇ ਹਾਂ ਕਿ ਇਹ ਸੂਰਾ ਮੁਸਲਮਾਨਾਂ ਨੂੰ ਮੁਖਾਤਬ ਕੀਤਾ ਹੈ। ਫਿਰ ਉਹਨਾਂ ਨੂੰ ਸ਼ਰੀਅਤ ਦੇ ਅਹਿਕਾਮਾਤ ਦਿੱਤੇ ਨੇ, ਉਹਦੇ ਅੰਦਰ ਕਮਜ਼ੋਰੀਆਂ ਨੂੰ ਵਾਜ਼ਿਹ ਕੀਤਾ ਹੈ। ਇਸ ਤੋਂ ਮਜ਼ਮੂਨ ਅਹਿਲੇ ਕਿਤਾਬ ਦੀ ਤਰਫ ਮੁੰਤਕਿਲ ਹੋਇਆ ਹੈ। ਉਹਨਾਂ ਦੀਆਂ ਗਲਤੀਆਂ ਦੱਸ ਕੇ ਮੁਸਲਮਾਨਾਂ ਨੂੰ ਉਹਦੇ ਤੋਂ ਇਬਰਤ ਪਕੜਨ ਦਾ ਆਖਿਆ ਹੈ ਕਿ ਬਚ ਕੇ ਰਹਿਣਾ, ਇਹ ਗਲਤੀਆਂ ਤੁਸੀਂ ਨਾ ਕਰਨਾ ਜਿਹੜੀਆਂ ਅਹਿਲੇ ਕਿਤਾਬ ਕੀਤੀਆਂ ਨੇ, ਜਿਨ੍ਹਾਂ ਨੂੰ ਉਹਨਾਂ ਦੇ ਮਨਸਬ ਤੋਂ ਮਾਜ਼ੂਲ ਕੀਤਾ ਜਾ ਰਿਹਾ। ਸੂਰਾ ਬਕਰਾ 'ਚ ਮਾਜ਼ੂਲ ਕਰ ਦਿੱਤਾ ਹੈ ਜਾਂ ਦੂਸਰਿਆਂ ਨੂੰ। ਔਰ ਫਿਰ ਇਹ ਮੌਜ਼ੂ ਉਹਨਾਂ ਤੇ ਇਤਮਾਮੇ ਉਜਦੀ ਵੱਲ ਚਲਾ ਗਿਆ, ਜਿੱਥੇ ਹੱਕ ਵਾਜ਼ੇ ਹੋ ਗਿਆ ਔਰ ਹੁਣ ਫੈਸਲੇ ਦੀ ਘੜੀ ਬਿਲਕੁਲ ਕਰੀਬ ਹੈ। ਅਸੀਂ ਜਿਸ ਮਕਾਮ ਦਾ ਮੁਤਾਲਿਆ ਕਰ ਰਹੇ ਹਾਂ, ਇਸ 'ਚ ਉਹਨਾਂ ਤੇ ਇਤਮਾਮੇ ਉਜਦ ਦਾ ਮਜ਼ਮੂਨ ਬਿਆਨ ਹੋਇਆ ਹੈ। ਅੱਜ ਦੀਆਂ ਆਇਤਾਂ 'ਚ ਵੀ ਇਹ ਹੀ ਮਜ਼ਮੂਨ ਅੱਗੇ ਵੱਧ ਰਿਹਾ ਹੈ। ਪਿਛਲੀਆਂ ਆਇਤਾਂ ਨੂੰ ਮਿਲਾ ਕੇ ਵੇਖੀਏ। ਇਹ ਅਸੀਂ ਜਿਹੜਾ ਮੈਂ ਇਹ ਸਿਲਸਿਲਾ ਸ਼ੁਰੂ ਕੀਤਾ ਹੈ ਮੁਤਾਲਿਆ ਕੁਰਾਨ ਦਾ, ਇਹਦਾ ਮੇਨ ਮਕਸਦ ਹੈ ਕਿ ਲੋਕਾਂ ਨੂੰ ਇਹ ਅਵੇਅਰਨੈਸ ਆਵੇ ਕਿ ਜਿਹੜੇ ਕੁਰਾਨ ਦੇ ਮੁਤਲਕ ਗਲਤ ਪ੍ਰਾਪੋਗੰਡੇ ਫੈਲਾਏ ਗਏ ਨੇ ਕਿ ਕੁਰਾਨ ਸਮਝ ਨਹੀਂ ਆਉਂਦਾ, ਕੁਰਾਨ ਵਾਸਤੇ ਇੰਨੇ ਇਲੂਮ ਚਾਹੀਦੇ ਨੇ। ਮੇਰੇ ਜਿਹਾ ਸਾਦਾ ਬੰਦਾ ਮੈਟ੍ਰਿਕ ਪਾਸ, ਔਰ ਮੈਂ ਕੁਰਾਨ ਨੂੰ ਸਮਝ ਕੇ ਇਹ ਦਰਸ ਦੇਣਾ। ਇਸ ਤਰ੍ਹਾਂ ਨਹੀਂ ਕਿ ਮੈਂ ਇਹ ਸਿਰਫ ਪੜ੍ਹਨਾ, ਮੈਨੂੰ 100% ਕਾਫੀ ਹੱਦ ਤੱਕ ਸਮਝਣਾ। ਮੇਰੇ ਤੇ ਕੋਈ ਸਵਾਲ ਕਰੇ ਮੈਂ ਐਕਸਪਲੇਨ ਕਰ ਸਕਣਾ। ਇਹ ਗੱਲ ਕਰਨ ਦਾ ਮਕਸਦ ਹੈ ਕਿ ਕੁਰਾਨ ਹੀ ਦੀਨ ਹੈ। ਇਸਲਾਮ, ਅਗਰ ਇਸਲਾਮ ਤੋਂ ਕੋਈ ਵਾਕਫ ਹੋਣਾ ਚਾਹੁੰਦਾ ਹੈ ਤੇ ਉਹ ਕੁਰਾਨ ਤੋਂ ਬਗੈਰ ਨਹੀਂ ਹੋ ਸਕਦਾ। ਫਿਤਰਤ 'ਚ ਦੀਨ ਹੈ ਤੇ ਜਾਂ ਫਿਰ ਕੁਰਾਨ 'ਚ ਦੀਨ ਹੈ। ਅਗਰ ਕੋਈ ਸੀਰੀਅਸ ਇਸ ਚੀਜ਼ ਨੂੰ ਲੈਂਦਾ ਹੈ ਜਾਂ ਲੈਣਾ ਚਾਹੁੰਦਾ ਹੈ ਤਾਂ ਉਹਨੂੰ ਕੁਰਾਨ ਦਾ ਸਾਦਾ ਤਰਜਮਾ, ਕੋਈ ਇਹ ਐਸੀ ਚੀਜ਼ ਨਹੀਂ, ਇਹਦਾ ਬਿਲਕੁਲ ਸਾਦਾ ਤਰਜਮਾ ਹਰ ਜ਼ੁਬਾਨ 'ਚ ਕੁਰਾਨ ਦੇ ਤਰਜਮੇ ਹੋ ਚੁੱਕੇ ਨੇ। ਪੰਜਾਬੀ 'ਚ ਵੀ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਨੀ ਹੈ, ਕਰ ਦੇਣਾ ਹੈ। ਤੇ ਇਹਦਾ ਸਾਦਾ ਤਰਜਮਾ ਲੋਕਾਂ ਨੂੰ ਪੜ੍ਹਨਾ ਚਾਹੀਦਾ ਤਾਂ ਕਿ ਉਹਨਾਂ ਦੇ ਅੱਲਾ ਦੀ ਦੀਨ ਦੀ ਸਮਝ ਆਵੇ, ਔਰ ਜਿਹੜੇ ਦੂਸਰੇ ਦੀਨ ਨੇ ਅੱਲਾ ਦੇ ਨਾਂ ਤੇ, ਮੌਲਵੀ ਸਾਹਿਬ ਦੇ ਜਾਂ ਦੂਸਰੇ ਦੀਨ ਨੇ, ਉਹਨਾਂ ਦੇ ਚੁੰਗਲ 'ਚੋਂ ਲੋਕ ਨਿਕਲ ਸਕਣ ਔਰ ਆਪਣੀ ਦੁਨੀਆ ਔਰ ਆਖਰਤ ਸੰਵਾਰ ਸਕਣ। ਅੱਜ ਆਇਤ 70 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਇਹ ਹਕੀਕਤ ਹੈ ਕਿ ਅਸੀਂ ਬਣੀ ਇਸਰਾਈਲ ਕੋਲੋਂ ਸ਼ਰੀਅਤ ਦੀ ਪਾਬੰਦੀ ਦਾ ਵਾਅਦਾ ਲਿਆ ਸੀ। ਉਹਨਾਂ ਨੂੰ ਚੇਤਾ ਕਰਾਉਣ ਵਾਸਤੇ ਬਹੁਤ ਸਾਰੇ ਪੈਗੰਬਰ ਉਹਨਾਂ ਦੇ ਵੱਲ ਭੇਜੇ, ਜਾਂ ਇਹ ਕਿ ਜਦੋਂ ਕੋਈ ਪੈਗੰਬਰ ਉਹਨਾਂ ਦੀ ਖੁਆਇਸ਼ ਦੇ ਖਿਲਾਫ ਕੁਝ ਲੈ ਕੇ ਉਹਨਾਂ ਦੇ ਕੋਲ ਆਇਆ ਤੇ ਉਹਨਾਂ ਨੇ ਕੁਝ ਨੂੰ ਝੁਟਲਾਇਆ ਔਰ ਕੁਝ ਨੂੰ ਕਤਲ ਕਰ ਦਿੱਤਾ। ਇਹ ਯਹੂਦ ਦੇ ਰਵੱਈਏ ਤੇ ਗੱਲ ਕੀਤੀ ਹੈ ਕਿ ਉਹਨਾਂ ਕੋਲ ਵਾਅਦਾ ਲੈ ਕੇ ਤੇ ਉਹਨਾਂ ਨਾਲ ਫਿਰ ਯਾਦ ਕਰਾਉਣ ਵਾਸਤੇ ਦੀਨ ਉਹਨਾਂ ਨੂੰ ਦੱਸਿਆ, ਔਰ ਦੀਨ ਦੇ ਫਿਰ ਉਹ ਤਬਲੀਗ ਕਰਨ ਵਾਲੇ ਨਸ਼ਰ ਇਰਸ਼ਾਦ ਉਹਨਾਂ ਦੇ ਜ਼ਿੰਮੇ ਲਾਈ। ਔਰ ਉਹਨਾਂ ਨੇ ਉਹਦੇ ਵਿੱਚ ਰਵੱਈਆ ਇਸ ਤਰ੍ਹਾਂ ਦਾ ਹੋਇਆ ਕਿ ਉਹਨਾਂ ਪੈਗੰਬਰਾਂ ਨੂੰ ਕਤਲ ਕਰ ਦਿੱਤਾ, ਕੁਝ ਨੂੰ ਝੁਟਲਾ ਦਿੱਤਾ। ਇਹ ਅੱਕ ਗੱਲ ਕਰਨ ਵਾਲਿਆਂ ਦਾ ਅੰਜਾਮ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਸ ਤਰ੍ਹਾਂ ਦਾ ਹੀ ਹੋ ਰਿਹਾ। ਇਸ ਆਇਤ 'ਚ ਅੱਲਾ ਨੇ ਬਨੀ ਇਸਰਾਈਲ ਦੀ ਤਾਰੀਖ ਵੱਲ ਇਸ਼ਾਰਾ ਕੀਤਾ ਹੈ ਕਿ ਅਸੀਂ ਇਹਨਾਂ ਨੂੰ ਸ਼ਰੀਅਤ ਇਸ ਵਾਅਦੇ ਨਾਲ ਦਿੱਤੀ ਸੀ ਕਿ ਉਸ ਤੇ ਅਮਲ ਦੇ ਪਾਬੰਦ ਨੇ, ਪਰ ਇਹਨਾਂ ਸ਼ਰੀਅਤ ਤੇ ਵੀ ਤੇ ਅਮਲ ਤੇ ਦੂਰ ਦੀ ਗੱਲ ਹੈ, ਉਹਨਾਂ ਨਬੀਆਂ ਨੂੰ ਹੀ ਕਤਲ ਕਰ ਦਿੱਤਾ ਜਿਹੜੇ ਇਹਨਾਂ ਦੀ ਮਰਜ਼ੀ ਦੇ ਖਿਲਾਫ ਸ਼ਰੀਅਤ ਲਿਆਏ ਸਨ। ਮਰਜ਼ੀ ਦੇ ਖਿਲਾਫ ਸ਼ਰੀਅਤ ਇਹ ਹੁੰਦੀ ਹੈ ਕਿ ਮੌਲਵੀ ਸਾਹਿਬ ਆਪਣਾ ਇੱਕ ਦੀਨ ਮੁਤਾਰਫ ਕਰਾ ਦਿੰਦੇ ਨੇ, ਇਹ ਬਿਜ਼ਨਸ ਬਣਾ ਕੇ। ਉਹਨਾਂ ਨੂੰ ਬੜੀ ਇੱਜ਼ਤ ਮਿਲਦੀ ਹੈ ਇਸ ਦੁਨੀਆ 'ਚ, ਔਰ ਬੜੇ ਆਲਾ ਮਕਾਮ ਤੇ ਉਹ ਫਾਇਜ਼ ਹੋ ਜਾਂਦੇ ਨੇ। ਉਸ ਦੀਨ 'ਚ ਮੌਲਵੀ ਸਾਹਿਬ ਤੋਂ ਬਗੈਰ ਕੋਈ ਚੀਜ਼ ਤੁਸੀਂ ਨਹੀਂ ਕਰ ਸਕਦੇ। ਦੀਨ ਇੰਨਾ ਹੈਵੀਲੀ ਇਨਵਾਲਵ ਹੋ ਜਾਂਦੇ ਨੇ, ਹਾਲਾਂਕਿ ਅੱਲਾ ਦੇ ਦੀਨ 'ਚ ਐਸੀ ਕੋਈ ਚੀਜ਼ ਨਹੀਂ। ਤੇ ਉਹ ਫਿਰ ਜੈਸੇ ਅੱਲਾ ਦੇ ਪੈਗੰਬਰ ਆ ਕੇ ਦੀਨ ਦੱਸਦੇ ਨੇ, ਜਾਂ ਜਿਸ ਤਰ੍ਹਾਂ ਹੁਣ ਕੁਰਾਨ ਪੈਗੰਬਰਾਂ ਦਾ ਅੱਲਾ ਦਾ ਕਾਇਮ ਮਕਾਮ ਕਿਆਮਤ ਤੱਕ, ਤੇ ਕੁਰਾਨ ਜੈਸੇ ਆ ਕੇ ਦੀਨ ਦੱਸੇਦਾ ਤੇ ਉਹਨਾਂ ਦਾ ਉਹ ਚੀਜ਼ਾਂ ਬੰਦ ਹੋਣਦੀਆਂ। ਤੇ ਇਸ ਵਾਸਤੇ ਉਹ ਅੱਜ ਵੀ ਇਹਨਾਂ ਚੀਜ਼ਾਂ ਦੀ ਨਫੀ ਕਰਨ ਦੇ, ਪ੍ਰਾਪੋਗੰਡੇ ਕਰਨ ਦੇ, ਇਹਨਾਂ ਚੀਜ਼ਾਂ ਤੋਂ ਦੂਰ ਕਰਨ ਦੇ।
ਤੇ ਇਹਦਾ ਮਤਲਬ ਹੈ ਕਿ ਉਹਨਾਂ ਦੀ ਮਰਜ਼ੀ ਦੇ ਖਿਲਾਫ ਸ਼ਰੀਅਤ, ਕਿਉਂਕਿ ਉਹਨਾਂ ਉਸੇ ਅੱਲਾ ਦੇ ਨਾਂ ਤੇ ਉਸ ਆਪਣਾ ਇੱਕ ਦੀਨ ਮੁਤਾਰਫ ਕਰਾਇਆ ਹੁੰਦਾ। ਅੱਲਾ ਦਾ ਦੀਨ ਬੈਕ ਬਹੁਤ ਹੀ ਪਿੱਛੇ ਛੁਪ ਗਿਆ ਹੁੰਦਾ, ਲੋਕ ਵਾਕਫ ਹੀ ਨਹੀਂ ਉਸ ਲੈਵਲ ਤੇ ਰਹਿੰਦੇ। ਇਸ ਆਇਤ 'ਚ ਰਸੂਲ ਦਾ ਲਫ਼ਜ਼ ਤੋਰੇ ਇਸਲਾਹ ਨਹੀਂ ਆਇਆ, ਬਲਕਿ ਆਪਣੇ ਲੁਗਵੀ ਮਾਇਨੇ 'ਚ ਯਾਨੀ ਪੈਗਾਮ ਲਿਆਉਣ ਵਾਲੇ ਮਾਇਨਿਆਂ ਵਿੱਚ ਆਇਆ। ਰਸੂਲ ਦਾ ਅਸਲ ਮਾਇਨਾ ਤੇ ਹੁੰਦਾ ਅੱਲਾ ਦੇ ਨੁਮਾਇੰਦੇ ਬਣ ਕੇ ਆਉਂਦੇ ਨੇ, ਇਸ ਦੁਨੀਆ ਤੇ ਕਿਆਮਤ ਬਰਪਾ ਕਰਕੇ ਜਾਂਦੇ ਨੇ ਅੱਲਾ ਦੇ ਹੁਕਮ ਦੇ ਮੁਤਾਬਕ। ਇੱਥੇ ਉਹ ਉਸ ਮਾਇਨੇ 'ਚ ਨਹੀਂ, ਇੱਥੇ ਇਹ ਕਿ ਰਸੂਲ ਜਿਸ ਤਰ੍ਹਾਂ ਰਸੂਲ ਪੈਗਾਮਬਰ ਹੁੰਦਾ, ਜਿਸ ਤਰ੍ਹਾਂ ਸਫੀਰ ਤੁਸੀਂ ਕਹਿ ਲਓ, ਕਿਉਂਕਿ ਉੱਤੇ ਕਤਲ ਦਾ ਜ਼ਿਕਰ ਆਇਆ ਕਿ ਨਬੀਆਂ ਨੂੰ ਰਸੂਲਾਂ ਨੂੰ ਕਤਲ ਕਰ ਦਿੰਦੇ ਨੇ, ਤੇ ਰਸੂਲ ਦਾ ਮੈਨਾਂ ਆਇਆ। ਤੇ ਰਸੂਲ ਜਿਹੜੇ ਨੇ ਉਹਨਾਂ ਤੇ ਅੱਲਾਹ ਤਾਲਾ ਆਂਦੇ ਨੇ ਮੈਂ ਔਰ ਮੇਰੇ ਰਸੂਲ ਗਾਲਬ ਰਹਿਣ ਦੇ। ਨਬੀ ਜਿਹੜੇ ਨੇ ਉਹ ਮੁਬਲਗ ਟਾਈਪ ਹੁੰਦੇ ਨੇ, ਉਹਨਾਂ ਨੂੰ ਕੋਈ ਸੁਣਦਾ ਹੈ, ਕੋਈ ਨਹੀਂ ਸੁਣਦਾ, ਕੋਈ ਤਜ਼ਦੀਕ ਕਰਦਾ, ਕੋਈ ਮਾਰ ਦਿੰਦਾ, ਕੋਈ ਕਤਲ ਕਰ ਦਿੰਦਾ, ਕੋਈ ਕੱਢ ਦਿੰਦਾ, ਤੇ ਉਹਨਾਂ ਤੇ ਅੱਲਾਹ ਤਾਲਾ ਆਖਰਤ ਤੇ ਐਕਸ਼ਨ ਲੈਣ ਦੇ। ਲੇਕਿਨ ਜਿਸ ਰਸੂਲ ਜ਼ਮੀਨ ਤੇ ਆਉਂਦਾ ਉਹ ਅੱਲਾ ਦੀ ਅਦਾਲਤ ਬਣ ਕੇ ਆਉਂਦਾ, ਔਰ ਉਹ ਇੱਥੇ ਫੈਸਲਾ ਲੋਕਾਂ ਦਾ ਕਰਕੇ ਜਾਂਦਾ। ਲਿਹਾਜ਼ਾ ਰਸੂਲ ਨੂੰ ਕਤਲ ਨਹੀਂ ਕੀਤਾ ਜਾ ਸਕਦਾ, ਨਾ ਹੀ ਉਹਦੇ ਤੇ ਕਿਸੇ ਦਾ ਗਲਬਾ ਹੋ ਸਕਦਾ ਹੈ। ਫਿਰ ਇਹ ਮਾਲੂਮ ਗੱਲ ਹੈ ਕਿ ਬਨੀ ਇਸਰਾਇਲ ਤੇ ਨਬੀ ਵੀ ਆਏ ਤੇ ਰਸੂਲ ਵੀ, ਔਰ ਇਸ ਜਗ੍ਹਾ ਤੇ ਸਿਰਫ ਰਸੂਲ ਦਾ ਲਫ਼ਜ਼ ਆਇਆ ਹੈ। ਇਸ ਤਰ੍ਹਾਂ ਗੱਲ ਵਾਜ਼ੇ ਹੋ ਗਈ ਹੈ ਕਿ ਇੱਥੇ ਰਸੂਲ ਸਿਰਫ ਪੈਗਾਮ ਲਿਆਉਣ ਵਾਲੇ ਦੇ ਮੈਣਿਆਂ ਵਿੱਚ ਆਇਆ ਹੈ, ਜਿਹਦੇ ਵਿੱਚ ਨਬੀ ਵੀ ਸ਼ਾਮਲ ਨੇ। ਅਗਲੀ ਆਇਤ 171 'ਚ ਅੱਲਾਹ ਤਾਲਾ ਫਰਮਾਉਂਦੇ ਨੇ ਉਹ ਇਹ ਹੀ ਸਮਝਦੇ ਰਹੇ ਕਿ ਉਹਨਾਂ ਦੀ ਕੋਈ ਪਕੜ ਨਹੀਂ ਹੋਵੇਗੀ, ਇਸ ਲਈ ਉਹ ਅੰਨੇ ਤੇ ਬਹਿਰੇ ਬਣ ਗਏ। ਫਿਰ ਅੱਲਾ ਨੇ ਉਹਨਾਂ ਤੇ ਕਰਮ ਕੀਤਾ ਔਰ ਉਹਨਾਂ ਦੀ ਤੌਬਾ ਕਬੂਲ ਕਰ ਲਈ, ਲੇਕਿਨ ਇਸ ਤੋਂ ਬਾਅਦ ਵੀ ਉਹਨਾਂ ਵਿੱਚੋਂ ਜ਼ਿਆਦਾਤਰ ਅੰਨੇ ਤੇ ਬਹਿਰੇ ਬਣ ਕੇ ਬੰਦੇ ਬਣਦੇ ਚਲੇ ਗਏ। ਔਰ ਹੁਣ ਵੀ ਇਹੋ ਹੀ ਗੱਲ ਹੈ, ਔਰ ਜੋ ਕੁਝ ਉਹ ਕਰ ਰਹੇ ਨੇ ਅੱਲਾ ਵੇਖ ਰਿਹਾ ਹੈ। ਇਸ ਆਇਤ 'ਚ ਅੱਲਾਹ ਤਾਲਾ ਨੇ ਫਰਮਾਇਆ ਕਿ ਬਨੀ ਇਸਰਾਇਲ ਨੇ ਪਹਿਲੀ ਵਾਰੀ ਜਦੋਂ ਨਬੀਆਂ ਦੇ ਇਨਕਾਰੀ ਹੋਏ ਤੇ ਅੱਲਾ ਨੇ ਇਹਨਾਂ ਨੂੰ ਮਾਫ ਕਰ ਦਿੱਤਾ। ਉਹ ਤੌਬਾ ਇਸਤਗਫਾਰ ਤੇ ਜਾਂ ਅੱਲਾ ਦਾ ਕਾਨੂੰਨ ਹੈ ਇੱਕ ਮਾਫ ਕਰਨ ਦਾ, ਮਾਫ ਕਰ ਦਿੱਤਾ। ਲੇਕਿਨ ਉਹਦੀ ਕੋਈ ਸਜ਼ਾ ਨਾ ਦਿੱਤੀ, ਪਰ ਇਸ ਮਾਫੀ ਦਾ ਉਹਨਾਂ ਦੁਬਾਰਾ ਇਹ ਕੰਮ ਕੀਤਾ ਤੇ ਅੱਲਾ ਨੇ ਉਹਨਾਂ ਨੂੰ ਸਜ਼ਾ ਦਿੱਤੀ। ਇਸ ਦਾ ਬਿਆਨ ਸੂਰਾ ਬਨੀ ਇਸਰਾਇਲ 'ਚ ਵੀ ਹੈ, ਆਇਆ ਹੈ, ਤਾਰੀਖ 'ਚ ਵੀ ਆਉਂਦਾ ਹੈ। ਸਾਰੇ ਜਾਣਦੇ ਨੇ ਕਿ ਇਹਨਾਂ ਤੇ ਫਿਰ ਅੱਲਾਹ ਤਾਲਾ ਨਾ ਜੈਸੇ ਇੱਕ ਸਿਲਸਿਲਾ ਜਾਰੀ ਰਿਹਾ ਤੇ ਇਹਨਾਂ ਤੇ ਅੱਲਾਹ ਤਾਲਾ ਸੂਰਾ ਬਕਰਾ ਮੈਂ ਇਹਨਾਂ ਤੇ ਆਪਣੇ ਤਾਕਤਵਰ ਬੰਦੇ ਮੁਸਲਤ ਕਰ ਦਿੱਤੇ, ਹਾਲਾਂਕਿ ਅੱਲਾ ਦੀ ਇਹ ਪਿਆਰੀ ਕੌਮ ਸੀ। ਇਸ ਚੀਜ਼ 'ਚੋਂ ਅੱਜ ਦੇ ਮੁਸਲਮਾਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਉਹ ਜਿੰਨੀਆਂ ਗਲਤੀਆਂ ਕਰਦੇ ਨੇ ਉਹਨਾਂ ਇਸ ਦੁਨੀਆ 'ਚ ਕੰਪੀਟ ਕਰਨਾ, ਇਲਮ ਅਕਲ ਇਖਲਾਕ ਦੇ ਮਾਮਲੇ 'ਚ ਨਾ ਦੂਜੀ ਦੁਨੀਆ ਨਾਲ। ਅੱਲਾ ਵੀ ਤਾਂ ਹੀ ਹੈਲਪ ਕਰਦੇ ਨੇ ਉਹ ਆਪਣੇ ਵੱਲੋਂ ਕੁਝ ਕਰਨ ਦੇ, ਤੇ ਉਹ ਯਹੂਦੀਆਂ ਦਾ ਵੀ ਇਸ ਤਰ੍ਹਾਂ ਦਾ ਹੀ ਰਵੱਈਆ ਸੀ। ਉਹ ਵੀ ਸਮਝਦੇ ਹਨ ਅਸੀਂ ਅੱਲਾ ਦੇ ਚੇਤੇ ਹਾਂ, ਤੇ ਉਹ ਫਿਰ ਅੱਲਾਹ ਤਾਲਾ ਨੇ ਉਹਨਾਂ ਦੀਆਂ ਗੁਸਤਾਖੀਆਂ ਦੀਆਂ ਸਜ਼ਾਵਾਂ ਉਹਨਾਂ ਨੇ ਇਸ ਤਰ੍ਹਾਂ ਦਿੱਤੀਆਂ ਕਿ ਉਹਨਾਂ ਦੇ ਸੂਰ ਦੇ ਬਾਦਸ਼ਾਹ ਸਨੇਰਬ ਨੇ ਬਾਬਲ ਦੇ ਬਾਦਸ਼ਾਹ ਬਨੂ ਖਜ਼ ਨਜ਼ਰ ਉਹਨਾਂ ਬਨੀ ਇਸਰਾਇਲ ਤੇ ਹਮਲਾ ਕੀਤਾ ਔਰ ਉਹਨਾਂ ਦਾ ਕਤਲੇਆਮ ਕੀਤਾ, ਔਰ ਹਿਸਟਰੀ 'ਚ ਇੰਨਾ ਹੀ ਤਹਿਸ ਨਹਿਸ ਕਰ ਦਿੱਤਾ ਉਹਨਾਂ ਨੂੰ। ਕੋਈ ਬਹੁਤ ਹੀ ਜ਼ਾਲਮਾਨਾ ਕਾਰਵਾਈਆਂ ਕੀਤੀਆਂ। ਇਹ ਤਬਾਹੀ ਇਹਨਾਂ ਜੁਰਮਾਂ ਦਾ ਨਤੀਜਾ ਸੀ। ਇਸ ਵਾਕਿਏ ਤੋਂ ਅਸੀਂ ਆਪਣੀ ਮੁਸਲਮਾਨਾਂ ਦੀ ਤਾਰੀਖ ਨੂੰ ਵੀ ਯਾਦ ਕਰ ਸਕਦੇ ਹਾਂ, ਜਦੋਂ ਤਤਾਰੀਆਂ ਦੇ ਬਾਦਸ਼ਾਹਾਂ ਮੁਸਲਮਾਨਾਂ ਤੇ ਵੀ ਇਸ ਤਰ੍ਹਾਂ ਹੀ ਹੋਇਆ ਸੀ। ਕਿਉਂਕਿ ਅੱਲਾ ਦੇ ਘਰ 'ਚ ਤੁਸੀਂ ਕਿਸੇ ਕੌਮ, ਕਬੀਲੇ, ਰੰਗ, ਨਸਲ, ਪੈਗੰਬਰ ਨਾਲ ਰਿਲੇਸ਼ਨਸ਼ਿਪ ਕਿਸੇ ਵੀ ਵਜ੍ਹਾ ਤੋਂ ਨਹੀਂ, ਅੱਲਾ ਦੇ ਘਰ 'ਚ ਤੁਸੀਂ ਦੁਨੀਆ 'ਚ ਅੱਲਾ ਦਾ ਜਿਹੜਾ ਅਕਲ, ਇਲਮ, ਇਖਲਾਕ ਰੱਖੇ ਉਹਦੇ 'ਚ ਕੰਪੀਟ ਕਰਕੇ ਤੇ ਦੁਨੀਆ 'ਚ ਅੱਗੇ ਵਧਣਾ ਹੈ ਜਾਂ ਪਿਛਾਂ ਰਹਿਣਾ ਹੈ ਜਾਂ ਮਾਮਲਾਤ ਕਰਨੇ ਨੇ। ਤੇ ਇਹ ਇਹਨਾਂ ਮੁਸਲਮਾਨਾਂ ਨਾਲ ਵੀ ਇਹੀ ਹੋਇਆ ਸੀ ਔਰ ਅੱਜ ਵੀ ਇਹੀ ਹੋ ਰਿਹਾ ਕਿ ਜਿੰਨਾ ਕੋਈ ਅਕਲ ਦਾ ਇਸਤੇਮਾਲ ਕਰ ਰਿਹਾ ਉਸ ਹਿਸਾਬ ਨਾਲ ਉਹਨਾਂ ਦਾ ਦੁਨੀਆ 'ਚ ਅਕਵਾਮੇ ਆਲਮ 'ਚ ਮਕਾਮ ਮਰਤਬਾ ਮੁਤੱਯਨ ਹੋ ਰਿਹਾ ਜਾਂ ਉਹਨਾਂ ਦੀ ਇੱਜ਼ਤ ਜਾਂ ਬੇਇੱਜ਼ਤੀ ਹੋ ਰਹੀ ਹੈ। ਤੇ ਮੁਸਲਮਾਨਾਂ ਨਾਲ ਤਾਂ ਤਾਰੀਆਂ ਨੇ ਦੇ ਬਾਦਸ਼ਾਹ ਚੰਗੇਜ਼ ਲਾਕੂ ਬਗਦਾਦ 'ਚ ਸਾਰੀ ਦੁਨੀਆ ਜਾਣਦੀ ਹੈ ਕਿ ਮੁਸਲਮਾਨਾਂ ਨੂੰ ਤਬਾਹ ਬਰਬਾਦ ਕਰ ਦਿੱਤਾ ਸੀ। ਇਸੇ ਤਰ੍ਹਾਂ ਹੀ ਖਾਸ ਨਜ਼ਰ ਨੇ ਜਿਹੜੇ ਉਹਨਾਂ ਵੀ ਇਸੇ ਤਰ੍ਹਾਂ ਬਿਲਕੁਲ 100% ਉਹ ਰਿਪੀਟ ਹੋਇਆ। ਉਸ ਵੇਲੇ ਉਹਨਾਂ ਦੇ ਜ਼ਿੰਮੇ ਸੀ ਅੱਲਾ ਦਾ ਪੈਗਾਮ ਪਹੁੰਚਾਉਣਾ ਜਾਂ ਅੱਲਾ ਦੇ ਦੀਨ ਦਾ ਕੰਮ ਕਰਨਾ। ਉਹ ਜੈਸੇ ਲਾਕੂ ਖਾਨ ਆ ਕੇ ਬਗਦਾਦ ਨੂੰ ਤਬਾਹ ਕੀਤਾ,
ਇਹਨਾਂ ਦੀਆਂ ਹਰਕਤਾਂ ਦੀ ਵਜ੍ਹਾ ਤੋਂ ਉਸੇ ਮੁਸਲਮਾਨ ਉਸ ਡਿਊਟੀ ਤੇ ਫਾਇਜ਼ ਸਨ। ਮੁਸਲਮਾਨਾਂ ਤੇ ਇਹ ਬਲਾ ਵੀ ਕਿਸੇ ਅਜ਼ਾਬ ਤੋਂ ਘੱਟ ਨਹੀਂ ਸੀ, ਬਲਕਿ ਬਹੁਤ ਹੀ ਸਖਤ ਅਜ਼ਾਬ ਸੀ। ਆਇਤ 72 ਚ ਅੱਲਾ ਫਰਮਾਉਂਦੇ ਨੇ, ਉਹਨਾਂ ਲੋਕਾਂ ਨੇ ਵੀ ਕੁਫਰ ਕੀਤਾ ਜਿਨ੍ਹਾਂ ਆਖਿਆ ਕਿ ਖੁਦਾ ਤੇ ਮਸੀਹ ਇਬਨ ਮਰੀਮ ਹੈ। ਹਾਲਾਂਕਿ ਮਸੀਹ ਇਬਨ ਮਰੀਮ ਨੇ ਆਖਿਆ ਸੀ ਕਿ ਐ ਬਨੀ ਇਸਰਾਈਲ, ਅੱਲਾ ਦੀ ਬੰਦਗੀ ਕਰੋ ਜਿਹੜਾ ਮੇਰਾ ਵੀ ਰੱਬ ਹੈ ਤੇ ਤੁਹਾਡਾ ਵੀ। ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਅੱਲਾ ਦਾ ਸ਼ਰੀਕ ਬਣਾਏਦਾ ਉਹਦੇ ਤੇ ਅੱਲਾ ਨੇ ਜੰਨਤ ਹਰਾਮ ਕਰ ਦਿੱਤੀ ਹੈ ਔਰ ਉਸ ਦਾ ਠਿਕਾਣਾ ਦੋਜ਼ਖ ਹੈ, ਔਰ ਇਹ ਜੋ ਜ਼ਾਲਮਾਂ ਦੀ ਕੋਈ ਮਦਦ ਨਹੀਂ ਕਰਦਾ। ਇਸ ਆਇਤ ਚ ਮਸੀਹਾਂ ਨੂੰ, ਈਸਾਈਆਂ ਨੂੰ, ਜਿਨ੍ਹਾਂ ਨੂੰ ਅਸੀਂ ਜ਼ਿਆਦਾ ਲੋਕ ਈਸਾਈਆਂ ਦੇ ਨਾਂ ਤੋਂ ਕਰੇ, ਗੁੰਮਰਾਹੀਆਂ ਬਿਆਨ ਕੀਤੀਆਂ ਨੇ। ਇਹ ਗੁੰਮਰਾਹੀ ਹੈ ਕਿ ਹਜ਼ਰਤ ਈਸਾ ਨੂੰ ਅੱਲਾ ਤੋਂ ਅਲੱਹਦਾ ਨਹੀਂ ਮੰਨਦੇ ਔਰ ਹਜ਼ਰਤ ਈਸਾ ਨੂੰ ਅੱਲਾ ਦਾ ਜਿਸਮਾਨੀ ਜ਼ਹੂਰ ਮੰਨਦੇ ਨੇ ਔਰ ਮੰਨਦੇ ਨੇ ਕਿ ਉਹ ਅੱਲਾ ਤੋਂ ਵੱਖ ਨਹੀਂ ਬਲਕਿ ਖੁਦਾ ਹੀ ਹੈ ਜਾਂ ਖੁਦਾ ਦਾ ਬੇਟਾ। ਇਸੇ ਤਰ੍ਹਾਂ ਜਿਸ ਤਰ੍ਹਾਂ ਵਾਹਦਤੁਲ ਵਜੂਦ ਵਾਲੇ ਜਿਹੜੇ ਦੀਨ ਤਸੱਵੁਫ ਦੇ ਮੰਨਣ ਵਾਲੇ ਸੂਫੀ ਨੇ, ਉਹ ਕਾਇਨਾਤ ਨੂੰ ਖੁਦਾ ਦਾ ਜ਼ਹੂਰ ਮੰਨਦੇ। ਇਹਨਾਂ ਦੋਹਾਂ ਦੇ ਜਵਾਬ 'ਚ ਅੱਲਾਹ ਤਾਲਾ ਵਾਜ਼ਹ ਕੀਤਾ ਹੈ ਕਿ ਇਹ ਸਿੱਧਾ ਕੁਫਰ ਹੈ, ਸ਼ਿਰਕ ਤੋਂ ਵੱਡਾ ਜੁਰਮ ਕੋਈ ਨਹੀਂ। ਅੱਲਾਹ ਤਾਲਾ ਆਂਦੇ ਨੇ ਸ਼ਿਰਕ ਦੀ ਅਦਾਲਤ ਹੀ ਕੋਈ ਨਹੀਂ, ਸ਼ਿਰਕ ਦਾ ਕੁਐਸਚਨ ਹੀ ਕੋਈ ਨਹੀਂ ਹੋਣਾ, ਭਾਵੇਂ ਕਿਸੇ ਪੈਗੰਬਰ ਨੇ ਕੀਤਾ, ਭਾਵੇਂ ਕਿਸੇ ਆਮੀ ਖਾਸ ਜਿਸ ਨੇ ਵੀ ਕੀਤਾ, ਸ਼ਿਰਕ ਦੀ ਕੋਈ ਮਾਫੀ ਨਹੀਂ। ਇਹ ਇੱਕ ਐਸਾ ਅੱਲਾ ਦੇ ਦੀਨ 'ਚ ਜੁਰਮ ਹੈ ਜਿਹਦੀ ਕੁਝ ਸੋਚੇ ਹੀ ਨਾ, ਤੇ ਸਿੱਧਾ ਕੁਫਰ ਹੈ ਔਰ ਸ਼ਿਰਕ ਹੈ ਇਹ। ਔਰ ਕੋਈ ਮੁਸ਼ਰਕ ਪੂਰੇ ਸ਼ੌਰ ਨਾਲ ਅਗਰ ਕੋਈ ਮੁਸ਼ਰਕ ਵੀ ਜਾਂ ਕੋਈ ਮੁਸਲਮਾਨ, ਕੋਈ ਨਬੀ ਵੀ ਅਗਰ ਪੂਰੇ ਸ਼ੌਰ ਨਾਲ ਸ਼ਿਰਕ ਕਰੇਦਾ ਤੇ ਉਹ ਜੰਨਤ 'ਚ ਦਾਖਲ ਨਹੀਂ ਹੋਵੇਗਾ ਕਦੀ ਵੀ, ਕੋਈ ਸੋਚੇ ਵੀ ਨਾ। ਅੱਲਾਹ ਤਾਲਾ ਆਂਦੇ ਨੇ ਉੱਠ ਸੂਈ ਦੇ ਨਾਕੇ 'ਚੋਂ ਗੁਜ਼ਰ ਸਕਦਾ ਹੈ ਲੇਕਿਨ ਸ਼ਿਰਕ ਵਾਲਾ ਮਾਫ ਨਹੀਂ ਹੋ ਸਕਦਾ, ਬਲਕਿ ਜਹੰਨਮ 'ਚ ਹੀ ਜਾਏਦਾ ਸ਼ਿਰਕ ਕਰਨ ਵਾਲੇ ਦੀ। ਇਹ ਅੱਲਾ ਨੇ ਲਿਖ ਕੇ ਰੱਖ ਦਿੱਤਾ ਹੈ ਔਰ ਸ਼ਿਰਕ ਹੀ ਜਿਹੜਾ ਹੈ ਤੌਹੀਦ ਦੀ ਨਫੀ ਹੈ, ਅੱਲਾ ਦੀ ਨਫੀ ਹੈ। ਆਇਤ 73 ਚ ਅੱਲਾਹ ਤਾਲਾ ਫਰਮਾਉਂਦੇ ਨੇ, ਇਸੇ ਤਰ੍ਹਾਂ ਉਹਨਾਂ ਲੋਕਾਂ ਨੇ ਵੀ ਕੁਫਰ ਕੀਤਾ ਜਿਨ੍ਹਾਂ ਆਖਿਆ ਕਿ ਅੱਲਾ ਤਿੰਨਾਂ ਵਿੱਚੋਂ ਤੀਸਰਾ ਹੈ, ਹਾਲਾਂਕਿ ਇੱਕ ਅੱਲਾ ਤੋਂ ਸਿਵਾ ਕੋਈ ਦੂਸਰਾ ਖੁਦਾ ਨਹੀਂ। ਇਹ ਆਪਣੀਆਂ ਗੱਲਾਂ ਤੋਂ ਬਾਅਦ ਨਾ ਆਏ ਔਰ ਇਹਨਾਂ ਵਿੱਚੋਂ ਜਿਹੜੇ ਪੈਗੰਬਰ ਦੀ ਤਰਫੋਂ ਉੱਜਤ ਪੂਰੀ ਹੋਣ ਤੋਂ ਬਾਅਦ ਵੀ ਆਪਣੇ ਕੁਫਰ ਤੇ ਡਟੇ ਰਹਿਣ ਦੇ, ਉਹਨਾਂ ਵਾਸਤੇ ਵੀ ਦਰਦਨਾਕ ਅਜ਼ਾਬ ਹੈ। ਇਹਦੇ 'ਚ ਇਸ ਆਇਤ 'ਚ ਮਸੀਹਾਂ ਦੀ ਇੱਕ ਵਾਰੀ ਫਿਰ ਅਹਿਲੇ ਕਿਤਾਬ 'ਚ ਦੋਵੇਂ ਹੁੰਦੇ ਨੇ, ਯਹੂਦੀ ਵੀ ਮਸੀਹ ਵੀ, ਤੇ ਕਦੀ ਉਹਨਾਂ ਨਾਲ ਗੱਲ ਹੋ ਜਾਂਦੀ ਹੈ ਕਦੀ ਇਹਨਾਂ ਨਾਲ। ਤੇ ਇਸ ਆਇਤ 'ਚ ਸਪੈਸ਼ਲੀ ਈਸਾਈਆਂ ਦੀ ਇਸ ਗੁੰਮਰਾਹੀ ਦਾ ਜ਼ਿਕਰ ਹੈ। ਇਸ ਅਕੀਦੇ ਦੇ ਮੁਤਾਬਕ ਜਿਹੜਾ ਤਸਲੀਲ ਪਤਾ ਨਹੀਂ ਤਿੰਨਾਂ ਦਾ ਅਕੀਦਾ ਦੇ ਮੁਤਾਬਕ ਉਹ ਮੰਨਦੇ ਨੇ ਕਿ ਖੁਦਾ, ਈਸਾ ਤੇ ਰੂਹੁਲ ਕੁਦਸ ਯਾਨੀ ਸੈਯਦਨਾ ਜਿਬਰਾਈਲ ਸਭ ਲਹਿਦਾ ਵੀ ਖੁਦਾ ਨੇ ਤੇ ਮਿਲ ਕੇ ਵੀ ਇੱਕ ਖੁਦਾ ਦਾ ਜ਼ਹੂਰ ਨੇ। ਇਹ ਤਿੰਨ ਦਾ ਅਕੀਦਾ ਹੈ। ਇਸ ਨੂੰ ਤਸਲੀਸ ਦਾ ਅਕੀਦਾ ਵੀ ਆਖਦੇ ਨੇ, ਯਾਨੀ ਤਿੰਨਾਂ 'ਚ ਤਰੋਂ 'ਚ ਇੱਕ ਔਰ ਇੱਕ 'ਚ ਤ੍ਰੈ, ਵੀ ਇਹ ਤਿੰਨ ਰਲ ਕੇ ਤੇ ਖੁਦਾ ਨੇ ਔਰ ਲਹਿਦਾ ਵੀ ਖੁਦਾ ਨੇ। ਇਹਨਾਂ ਸਾਰੀਆਂ ਅਕੀਦਿਆਂ ਨੂੰ ਕੁਰਾਨ ਨੇ ਕੁਫਰ ਆਖਿਆ ਹੈ ਔਰ ਉਸ ਵਕਤ ਦੇ ਈਸਾਈਆਂ ਨੂੰ ਵਾਰਨਿੰਗ ਦਿੱਤੀ ਹੈ ਕਿ ਸਾਡਾ ਰਸੂਲ ਆ ਗਿਆ, ਰਸੂਲ ਅੱਲਾ ਦੇ, ਜਿਸ ਕੁਰਾਨ ਦੇ ਨਜ਼ੂਲ ਦੇ ਦੌਰ 'ਚ ਆਖਿਆ ਸਾਡਾ ਰਸੂਲ ਆ ਗਿਆ ਹੈ, ਤਾਂ ਹੁਣ ਜਿਹੜੇ ਇਸ ਗੁੰਮਰਾਹੀ ਨੂੰ ਨਹੀਂ ਛੱਡਣ ਦੇ ਉਹਨਾਂ ਤੇ ਮੁਹਲਤ ਤੋਂ ਬਾਅਦ ਅਜ਼ਾਬ ਆਵੇਗਾ। ਇਹ ਅਜ਼ਾਬ ਮੁਸਲਮਾਨਾਂ ਦੀ ਮੁਤਹਿਦੀ ਤੇ ਜਜ਼ਬੇ ਦੀ ਸੂਰਤ 'ਚ ਆਇਆ ਵੀ ਸੀ। ਫਿਰ ਪੂਰੀ ਦੁਨੀਆ ਦੇ ਸਾਹਮਣੇ ਇਹ ਹੀ ਇਤਮਾਮੇ ਉਜਤ ਦਾ ਕਾਨੂੰਨ ਇਹਨੂੰ ਹੀ ਆਖਿਆ ਜਾਂਦਾ ਹੈ। ਇਹ ਰਸੂਲ ਦਾ ਕੰਮ ਹੁੰਦਾ ਹੈ, ਉਹ ਆ ਕੇ ਕੌਮ ਤੇ ਫੈਸਲਾ ਕਰ ਜਾਂਦੇ ਨੇ ਜੰਨਤ ਦੋਜ਼ਖ ਦੇ ਇਸ ਦੁਨੀਆ ਤੇ ਪਾਸੀਬਲ ਤੱਕ। ਆਇਤ 74 'ਚ ਅੱਲਾਹ ਤਾਲਾ ਕੰਟੀਨਿਊ ਕਰ ਰੱਖਦੇ ਨੇ ਕਿ ਕੀ ਉਹ ਫਿਰ ਵੀ ਅੱਲਾ ਦੀ ਤਰਫ ਵਾਪਸ ਨਹੀਂ ਪਲਟਣ ਦੇ ਔਰ ਉਹਦੇ ਕੋਲ ਮਾਫੀ ਨਹੀਂ ਮੰਗਣ ਦੇ? ਸਵਾਲੀਆ ਨਿਸ਼ਾਨ ਹੈ। ਸੱਚੀ ਗੱਲ ਤੇ ਹੈ ਕਿ ਅੱਲਾ ਬਹੁਤ ਹੀ ਮਾਫ ਕਰਨ ਵਾਲਾ ਹੈ ਔਰ ਉਹਦੀ ਸ਼ਫਕਤ ਹਮੇਸ਼ਾ ਵਾਸਤੇ। ਕੁਰਾਨ ਉਹਨਾਂ ਨੂੰ ਖਬਰਦਾਰ ਕਰ ਰਿਹਾ ਹੈ ਸਾਡੀ ਇਸ ਗੱਲ ਤੋਂ ਬਾਅਦ ਵੀ ਤੁਸੀਂ ਮਾਫੀ ਨਹੀਂ ਮੰਗੋਦੇ, ਔਰ ਨਾਲ ਹੀ ਅੱਲਾ ਨੇ ਆਪਣੀ ਰਹਿਮਤ ਤੇ ਮਗਫਰਤ ਦੀ ਗੱਲ ਕਰਕੇ ਉਹਨਾਂ ਨੂੰ ਈਮਾਨ ਦੀ ਦਾਵਤ ਦਿੱਤੀ ਹੈ, ਕਿਉਂਕਿ ਰਸੂਲ ਦੀ ਮੌਜੂਦਗੀ 'ਚ ਇਹ ਫਾਇਦਾ ਇੱਕ ਹੁੰਦਾ ਹੈ ਕਿ ਤੁਸੀਂ ਦੁਨੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਵਜ਼ਾਹਤ ਤਲਬ ਕਰ ਸਕਦੇ ਹੋ ਔਰ ਅੱਲਾਹ ਤਾਲਾ ਆਪਣੇ ਰਸੂਲ ਦੇ ਜ਼ਰੀਏ ਦੇ ਰਹੇ ਹੁੰਦੇ ਨੇ। ਰਸੂਲ ਜਿਹੜੇ ਨੇ ਉਹ ਅੱਲਾ ਦੀਆਂ ਗੱਲਾਂ ਦੱਸ ਰਹੇ ਹੁੰਦੇ ਨੇ ਕੁਰਾਨ, ਤੇ ਉਹ ਅੱਲਾਹ ਤਾਲਾ ਉੱਤੋਂ ਦੱਸ ਦਿੰਦੇ ਨੇ ਅਸਲ ਗੱਲਾਂ, ਜਿਹਦੇ 'ਚ ਪੁਰਾਣੇ ਵਾਕਿਆਤ ਵੀ, ਜਿਹੜਾ ਰਸੂਲ ਦਾ ਇਲਮ ਨਹੀਂ ਹੁੰਦਾ ਨਾ ਹੀ ਉਹ ਹਰ ਗੱਲ ਦਾ ਜਵਾਬ ਦੇ ਸਕਦੇ ਨੇ, ਲੇਕਿਨ ਅੱਲਾਹ ਤਾਲਾ ਫਿਰ ਰਸੂਲ ਦੇ ਜ਼ਰੀਏ ਜਿਹੜੇ ਲੋਕਾਂ ਦੇ ਜ਼ਿਹਨਾਂ 'ਚ ਖਿਆਲ ਆਉਂਦੇ ਨੇ ਉਹਨਾਂ ਦੇ ਵੀ ਜਵਾਬ ਦੇ ਦਿੰਦੇ।
ਆਇਤ 75 ਚ ਅੱਲਾਹ ਤਾਲਾ ਫਰਮਾਉਂਦੇ ਨੇ ਮਸੀਹ ਇਬਨ ਮਰੀਮ ਇੱਕ ਰਸੂਲ ਹੀ ਆਣ, ਉਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਰਸੂਲ ਗੁਜ਼ਰੇ ਔਰ ਉਹਨਾਂ ਦੀ ਵਾਲਦਾ ਅੱਲਾਹ ਦੀ ਸੱਚੀ ਬੰਦੀ ਸੀ। ਉਹ ਦੋਵੇਂ ਖਾਂਦੇ ਪੀਂਦੇ ਸਨ। ਵੇਖੋ ਅਸੀਂ ਆਪਣੀਆਂ ਆਇਤਾਂ ਇਹਨਾਂ ਦੇ ਸਾਹਮਣੇ ਕਿਸ ਤਰ੍ਹਾਂ ਖੋਲ ਖੋਲ ਕੇ ਬਿਆਨ ਕਰ ਰਹੇ ਹਾਂ। ਫਿਰ ਇਹ ਵੇਖੋ ਕਿ ਕਿਵੇਂ ਉਲਟੇ ਹੋ ਜਾਂਦੇ ਨੇ। ਅੱਲਾਹ ਵਾਅਦਾ ਕੀਤਾ ਕਿ ਹਜ਼ਰਤ ਮਸੀਹ ਅੱਲਾਹ ਦੇ ਦੂਸਰੇ ਰਸੂਲਾਂ ਅੱਲਾਹ ਦੇ ਰਸੂਲ ਸਨ ਔਰ ਆਮ ਇਨਸਾਨਾਂ ਤਰ੍ਹਾਂ ਖਾਂਦੇ ਪੀਂਦੇ ਸਨ। ਅਗਰ ਉਹ ਖੁਦਾ ਸਨ ਤੇ ਉਹ ਖਾਂਦੇ ਪੀਂਦੇ ਕਿਉਂ ਸਨ? ਸਵਾਲੀਆ ਨਿਸ਼ਾਨ ਅੱਲਾਹ ਤਾਲਾ ਆਂਦੇ ਨੇ ਕਿ ਅਗਰ ਖੁਦਾ ਤੇ ਇਹਨਾਂ ਤੋਂ ਮਾਰਵਾ ਨੇ ਅੱਲਾਹ ਦੀ ਜ਼ਾਤ। ਔਰ ਉਹਨਾਂ ਦੀ ਵਾਲਦਾ ਵੀ ਇੱਕ ਇਨਸਾਨ ਸਨ ਔਰ ਇੱਕ ਪਾਕਬਾਜ਼ ਔਰ ਬਹੁਤ ਨੇਕ ਖਾਤੂਨ ਸਨ। ਔਰ ਤੁਸੀਂ ਇਸ ਹਕੀਕਤ ਤੋਂ ਬਾਅਦ ਵੀ ਨਹੀਂ ਮੰਨੋਗੇ ਤਾਂ ਫਿਰ ਤੁਹਾਡੀ ਅਕਲ ਤੇ ਮਾਤਮ ਹੀ ਕੀਤਾ ਜਾ ਸਕਦਾ ਹੈ। ਅੱਲਾਹ ਤਾਲਾ ਉਸੇ ਦੱਸ ਰਹੇ ਨੇ ਕਿ ਜਿਹੜੇ ਅੱਲਾਹ ਤਾਲਾ ਨੇ ਸੈਯਦਨਾ ਈਸਾ ਨੂੰ ਇੱਕ ਮੁਜਜ਼ਾਤੀ ਤੌਰ ਤੇ ਇਸ ਤਰ੍ਹਾਂ ਦੀ ਪੈਦਾਇਸ਼ ਕੀਤੀ, ਫਿਰ ਬਚਪਨ 'ਚ ਬੱਚਾ ਹੀ ਇੱਕ ਬੋਲਣ ਲੱਗ ਪਿਆ, ਸਾਰਾ ਕੁਝ ਇਸ ਤੋਂ ਕੀਤਾ ਕਿ ਲੋਕ ਹੋਰ ਅੱਲਾਹ ਨੂੰ ਮੰਨਣ ਦੇ, ਬਲਕਿ ਉਹਨਾਂ ਦਾ ਸਭ ਤੋਂ ਜ਼ਿਆਦਾ ਜਿਹੜਾ ਉਹਨਾਂ ਦੇ ਖਿਲਾਫ ਉਸ ਟਾਈਮ ਦੇ ਜਿਹੜੇ ਯਹੂਦੀ ਨੇ ਉਹ ਹੋਏ ਔਰ ਉਹਨਾਂ ਸਭ ਤੋਂ ਜ਼ਿਆਦਾ ਜ਼ੁਲਮ ਕੀਤਾ। ਬਜਾਏ ਇਸ ਦੇ ਕਿ ਉਹਨਾਂ ਚੀਜ਼ਾਂ ਨੂੰ ਉਹਨਾਂ ਨੂੰ ਅੱਲਾਹ ਤਾਲਾ ਇੰਨੇ ਸਟਰੋਂਗ ਮੁਜਜ਼ੇ ਦੇ ਕੇ ਭੇਜਿਆ, ਲੇਕਿਨ ਉਹ ਉਨੀ ਜ਼ਿਆਦਾ ਉਹਨਾਂ ਸਖਤੀ ਕੀਤੀ ਉਹਨਾਂ 'ਤੇ। ਇਹ ਇਨਸਾਨ ਜਿਹੜੇ ਨੇ ਅੱਜ ਵੀ ਜਿਹੜੀ ਜ਼ੁਬਾਨ 'ਚ ਅਸੀਂ ਗੱਲ ਕਰ ਰਹੇ, ਇਸ ਮਾਸ਼ਰੇ ਵਿੱਚ ਵੀ ਲੋਕਾਂ ਦੇ ਰਵੱਈਏ ਇਸ ਤਰ੍ਹਾਂ ਨੇ। ਜਿਹੜਾ ਕੋਈ ਜਿੰਨੀ ਸੱਚੀ ਗੱਲ ਕਰੇਗਾ ਕਿ ਕਦੇ ਕਲੋਜ਼ ਹੋਵੇ ਤਾਂ ਉਨੀ ਹੀ ਉਹਦੇ 'ਤੇ ਸਖਤੀ ਹੋਵੇਗੀ ਹਰ ਵਾਲੇ ਨਾਲ। ਆਇਤ 76 'ਚ ਅੱਲਾਹ ਫਰਮਾਉਂਦੇ ਨੇ, ਇਹਨਾਂ ਨੂੰ ਆਖੋ ਕਿ ਤੁਸੀਂ ਅੱਲਾਹ ਨੂੰ ਛੱਡ ਕੇ ਉਹਨਾਂ ਦੀ ਬੰਦਗੀ ਕਰਦੇ ਹੋ ਜਿਹੜੇ ਤੁਹਾਡੇ ਲਈ ਕਿਸੇ ਨਫਾ ਨੁਕਸਾਨ ਦਾ ਇਖਤਿਆਰ ਨਹੀਂ ਰੱਖਦੇ, ਹਾਲਾਂਕਿ ਹਕੀਕਤ ਹੈ ਕਿ ਅੱਲਾਹ ਹੀ ਸਮੀਅ ਅਲੀਮ ਹੈ। ਇਸ ਆਇਤ 'ਚ ਉਹਨਾਂ ਨੂੰ ਦੱਸਿਆ ਗਿਆ ਕਿ ਅੱਲਾਹ ਤੋਂ ਸਿਵਾ ਕੋਈ ਕਿਸੇ ਨੂੰ ਕੋਈ ਫਾਇਦਾ ਨੁਕਸਾਨ ਨਹੀਂ ਦੇ ਸਕਦਾ। ਪੈਗੰਬਰ ਵੀ, ਰਸੂਲ ਅੱਲਾਹ ਕੋਲੋਂ ਵੀ ਇਸੇ ਕੁਰਾਨ 'ਚ ਅਖਵਾਇਆ ਅੱਲਾਹ ਤਾਲਾ ਨੇ, ਉਹਨਾਂ ਕਹਿ ਦਿਓ ਕਿ ਮੈਂ ਤੇ ਆਪਣੇ ਨਫੇ ਨੁਕਸਾਨ ਵਾਸਤੇ ਕੋਈ ਚੀਜ਼ ਨਹੀਂ ਕਰ ਸਕਦਾ। ਸੈਯਦਨਾ ਮੁਹੰਮਦ ਕੋਲੋਂ ਅਖਵਾਇਆ, ਦੂਸਰਿਆਂ ਦਾ ਮੈਂ ਕੀ ਕਰਨਾ? ਅੱਲਾਹ ਤੋਂ ਸਿਵਾ ਕਿਸੇ ਨੂੰ ਫਾਇਦਾ ਨੁਕਸਾਨ ਨਹੀਂ ਦੇ ਸਕਦਾ। ਇਹ ਅੱਲਾਹ ਹੀ ਹੈ ਜਿਹੜਾ ਸਭ ਦੀਆਂ ਸੁਣਦਾ ਹੈ ਤੇ ਸਭ ਕੁਝ ਜਾਣਦਾ ਵੀ ਅੱਲਾਹ ਹੀ ਹੈ। ਯਾਨੀ ਇਹਦਾ ਮਤਲਬ ਹੈ ਕਿ ਮਸੀਹ ਹੋਣ ਜਾਂ ਜਿਬਰਾਇਲ ਜਾਂ ਉਹਨਾਂ ਦੀ ਵਾਲਦਾ, ਅੱਲਾਹ ਤੋਂ ਸਿਵਾ ਕੌਣ ਕੋਈ ਆਇਤਾਂ ਨਹੀਂ ਪੂਰੀਆਂ ਕਰ ਸਕਦਾ, ਜਾਂ ਕੋਈ ਹੋਰ ਪੈਗੰਬਰ ਹੋਵੇ ਜਾਂ ਕੋਈ ਬਾਬਾ ਵਲੀ ਇਮਾਮ ਜੋ ਵੀ ਹੈ। ਇਹ ਇਸ ਦੁਨੀਆ ਜਿਹੜੇ ਅਸਬਾਬ ਰੱਖੇ ਨੇ ਇਨਸਾਨਾਂ ਦੀ ਦਸਤਰਸ 'ਚ, ਇਹਨਾਂ ਤੋਂ ਅਬਵ ਗੱਲ ਹੋ ਰਹੀ ਹੈ। ਉਹ ਚੀਜ਼ਾਂ ਜਿਹੜੀਆਂ ਅੱਲਾਹ ਦੇ ਰਿਲੇਟਡ ਨੇ, ਉਹ ਜਿਸੇ ਲੋਕ ਅੱਲਾਹ ਤੋਂ ਸਿਵਾ ਦੂਸਰੀਆਂ ਹਸਤੀਆਂ ਪੈਗੰਬਰਾਂ ਕੋਲੋਂ ਮੰਗਦੇ ਨੇ ਜਾਂ ਗਾਉਂਦੇ ਨੇ ਜਾਂ ਨਾਤਾਂ ਪੜ੍ਹਦੇ ਨੇ, ਤੇ ਉਹ ਸ਼ਿਰਕ ਹੈ। ਆਇਤ 77 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਕਹਿ ਦਿਓ ਐ ਅਹਿਲੇ ਕਿਤਾਬ, ਆਪਣੇ ਦੀਨ ਦੇ ਵਿੱਚ ਨਜਾਇਜ਼ ਗੱਲਾਂ ਦਾ ਇਜ਼ਾਫਾ ਨਾ ਕਰੋ ਔਰ ਉਹਨਾਂ ਲੋਕਾਂ ਦੀ ਬਿੱਤਾਂ ਦੀ ਪੈਰਵੀ ਨਾ ਕਰੋ ਜਿਹੜੇ ਪਹਿਲਾਂ ਹੀ ਗੁੰਮਰਾਹ ਹੋ ਚੁੱਕੇ ਹਨ, ਜਿਨ੍ਹਾਂ ਨੇ ਬਹੁਤ ਸਾਰਿਆਂ ਨੂੰ ਗੁੰਮਰਾਹ ਕੀਤਾ ਔਰ ਸਿੱਧੀ ਰਾਹ ਤੋਂ ਭਟਕ ਗਏ ਨੇ। ਇਸ ਆਇਤ 'ਚ ਅੱਲਾਹ ਤਾਲਾ ਕਹਿੰਦੇ ਨੇ ਕਿ ਨਜਾਇਜ਼ ਗੱਲਾਂ ਦਾ ਇਜ਼ਾਫਾ ਦੇਣ 'ਚ ਬਿਦਤਾਂ ਨਾ ਫੈਲਾਓ। ਜਿਸ ਤਰ੍ਹਾਂ ਹੁਣ ਸਾਡਾ ਦੀਨ ਜਿਹੜੀ ਉਰਦੂ ਜ਼ੁਬਾਨ 'ਚ ਅਸੀਂ ਗੱਲ ਕਰ ਰਹੇ ਹਾਂ, ਇਹਦੇ ਜਾਣਨੇ ਵਾਲੇ ਬਿਦਤਾਂ ਦਾ ਗਲਬਾ ਹੈ ਅਸਲ ਦੀਨ ਤੇ। ਇੱਕ ਚੀਜ਼ ਚੁੱਕ ਕੇ ਵਹਿੰਦੇ ਜਾਓ ਤੇ ਦੀਨ 'ਚ ਬਿਦਤ ਹੁੰਦੀ ਹੈ। ਦੀਨ 'ਚ ਇਜ਼ਾਫਾ ਜਾਂ ਕਮੀ ਕਰਨਾ, ਆਪਣੀ ਤਰਫੋਂ ਆਪਣੇ ਕੋਲੋਂ ਕੋਈ ਚੀਜ਼ ਕਿਸੇ ਚੀਜ਼ ਨੂੰ ਦੀਨ ਬਣਾ ਲੈਣਾ ਜਾਂ ਦੀਨ ਘਟਾ ਲੈਣਾ। ਤੇ ਅੱਲਾਹ ਤਾਲਾ ਕਹਿੰਦੇ ਨੇ ਸੱਚ ਯਹੂਦੀਆਂ ਤੇ ਮਸੀਹਾਂ, ਉਸ ਯਹੂਦੀਆਂ ਤੇ ਮਸੀਹਾਂ ਨੂੰ ਕਿਉਂਕਿ ਉਸ ਟਾਈਮ ਮੁਸਲਮਾਨ ਨਹੀਂ, ਉਹ ਮੁਸਲਮਾਨਾਂ ਦੇ ਫਿਰਕੇ ਜਿਨ੍ਹਾਂ ਨੂੰ ਇਹ ਮੁਖਾਤਬ ਕਰ ਸਕਦੇ। ਮੁਸਲਮਾਨ ਤੇ ਰਸੂਲ ਅੱਲਾਹ ਦੇ ਜਿਹੜੇ ਆਖਰੀ ਪੈਗੰਬਰ ਦੇ ਜਮਾਤ ਹੈ, ਉਹ ਤੇ ਨਵੇਂ ਖਲੋ ਰਹੇ ਸਨ, ਨਾਲ ਖੜੇ ਹੋ ਰਹੇ ਸਨ, ਬਣ ਰਹੇ ਸਨ। ਦੋਹਾਂ ਤੇ ਸਾਂਝਾ ਤਬਸਰਾ ਕੀਤਾ ਯਹੂਦੀਆਂ ਈਸਾਈਆਂ ਤੇ ਕਿ ਤੁਸੀਂ ਜਿਹੜੀਆਂ ਵੀ ਦੀਨ 'ਚ ਨਵੀਆਂ ਗੱਲਾਂ ਕੀਤੀਆਂ ਨੇ, ਇਹ ਬਿਦਤ ਨੇ ਔਰ ਇਹ ਗੁੰਮਰਾਹੀ ਨੇ, ਔਰ ਤੁਹਾਡੀਆਂ ਇਹ ਬਿੱਤਾਂ ਤੇ ਬਹੁਤ ਸਾਰੀਆਂ ਨੂੰ ਗੁੰਮਰਾਹ ਕੀਤਾ ਹੈ, ਬਹੁਤ ਸਾਰਿਆਂ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਤੇ ਹੁਣ ਬਾਜ਼ ਆ ਜਾਓ। ਇਹ ਉਹ ਵੀ ਨਾਲ ਬਾਜ਼ ਆਏ ਔਰ ਅਸੀਂ ਵੀ ਇਸ ਮਾਮਲੇ 'ਚ ਬੜੇ ਸਰਕਸ਼ ਮੁਸਲਮਾਨ ਵੀ, ਸਪੈਸ਼ਲੀ ਬਰੇ ਸਗੀਰ ਦੇ ਮੁਸਲਮਾਨ। ਬਿੱਤਾਂ ਇਸਲਾਮ ਤੋਂ ਅੱਗੇ ਚੱਲ ਰਹੀਆਂ ਨੇ। ਹੁਣ ਇੰਨੇ ਹੀ ਆਇਤਾਂ ਦਾ ਰਵਾਂ ਤਰਜਮਾ। ਇਹ ਹਕੀਕਤ ਹੈ ਕਿ ਅਸੀਂ ਬਨੀ ਇਸਰਾਇਲ ਕੋਲੋਂ ਸ਼ਰੀਅਤ ਦੀ ਪਾਬੰਦੀ ਦਾ ਵਾਅਦਾ ਲਿੱਤਾ, ਉਹਨਾਂ ਨੂੰ ਚੇਤਾ ਕਰਾਉਣ ਵਾਸਤੇ ਬਹੁਤ ਸਾਰੇ ਪੈਗੰਬਰ ਉਹਨਾਂ ਦੇ ਵੱਲ ਭੇਜੇ,
ਪਰ ਹੋਇਆ ਹੈ ਕਿ ਜਦੋਂ ਕੋਈ ਪੈਗੰਬਰ ਉਹਨਾਂ ਦੀ ਖਾਹਿਸ਼ ਦੇ ਖਿਲਾਫ ਕੁਝ ਲੈ ਕੇ ਆਉਂਦਾ ਸੀ, ਉਹਨਾਂ ਦੇ ਕੋਲ ਆਇਆ ਤੇ ਉਹਨਾਂ ਨੇ ਕੁਝ ਨੂੰ ਝੁਠਲਾਇਆ ਔਰ ਕੁਝ ਨੂੰ ਕਤਲ ਕਰ ਛੜਿਆ। ਉਹ ਇਹ ਹੀ ਸਮਝਦੇ ਰਹੇ ਕਿ ਉਹਨਾਂ ਦੀ ਕੋਈ ਪਕੜ ਨਹੀਂ ਹੋਵੇਗੀ, ਇਸ ਲਈ ਉਹਨਾਂ ਤੇ ਬਹਿਰੇ ਅੰਨੇ ਤੇ ਬਹਿਰੇ ਬਣ ਗਏ। ਫਿਰ ਅੱਲਾ ਨੇ ਉਹਨਾਂ ਤੇ ਕਰਮ ਕੀਤਾ, ਉਹਨਾਂ ਦੀ ਤੌਬਾ ਕਬੂਲ ਕਰ ਲਈ, ਲੇਕਿਨ ਇਸ ਤੋਂ ਬਾਅਦ ਵੀ ਉਹਨਾਂ ਵਿੱਚੋਂ ਜ਼ਿਆਦਾਤਰ ਅੰਨੇ ਤੇ ਬਹਿਰੇ ਹੀ ਬਣਦੇ ਰਹੇ। ਔਰ ਹੁਣ ਵੀ ਇਹੋ ਹੀ ਗੱਲ ਹੈ, ਔਰ ਜੋ ਕੁਝ ਉਹ ਕਰ ਰਹੇ ਨੇ ਅੱਲਾ ਵੇਖ ਰਿਹਾ ਹੈ। ਉਹਨਾਂ ਲੋਕਾਂ ਨੇ ਵੀ ਕੁਫਰ ਕੀਤਾ ਜਿਨ੍ਹਾਂ ਆਖਿਆ ਕਿ ਖੁਦਾ ਤੇ ਮਸੀਹ ਇਬਨ ਮਰੀਮ ਹੈ। ਹਾਲਾਂਕਿ ਮਸੀਹ ਇਬਨ ਮਰੀਮ ਨੇ ਆਖਿਆ ਸੀ ਕਿ ਐ ਬਨੀ ਇਸਰਾਈਲ, ਅੱਲਾ ਦੀ ਬੰਦਗੀ ਕਰੋ ਜਿਹੜਾ ਮੇਰਾ ਵੀ ਰੱਬ ਹੈ ਤੇ ਤੁਹਾਡਾ ਵੀ। ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਅੱਲਾ ਦਾ ਸ਼ਰੀਕ ਬਣਾਇਦਾ ਉਹਦੇ ਤੇ ਅੱਲਾ ਨੇ ਜੰਨਤ ਹਰਾਮ ਕਰ ਦਿੱਤੀ ਹੈ ਔਰ ਉਸ ਦਾ ਠਿਕਾਣਾ ਦੋਜ਼ਖ ਹੈ। ਇਹੋ ਜਿਹੇ ਜ਼ਾਲਮਾਂ ਦੀ ਕੋਈ ਮਦਦ ਨਹੀਂ ਕਰੇਗਾ। ਇਸੇ ਤਰ੍ਹਾਂ ਉਹਨਾਂ ਲੋਕਾਂ ਨੇ ਵੀ ਕੁਫਰ ਕੀਤਾ ਜਿਨ੍ਹਾਂ ਆਖਿਆ ਕਿ ਅੱਲਾ ਤਿੰਨਾਂ ਵਿੱਚੋਂ ਤੀਸਰਾ ਹੈ, ਹਾਲਾਂਕਿ ਇੱਕ ਅੱਲਾ ਤੋਂ ਸਿਵਾ ਕੋਈ ਦੂਸਰਾ ਖੁਦਾ ਨਹੀਂ। ਇਹ ਆਪਣੀਆਂ ਗੱਲਾਂ ਤੋਂ ਬਾਅਦ ਨਾਲ ਔਰ ਇਹਨਾਂ ਵਿੱਚੋਂ ਜਿਹੜੇ ਪੈਗੰਬਰ ਦੀ ਤਰਫ ਉੱਜਤ ਪੂਰੀ ਹੋਣ ਤੋਂ ਬਾਅਦ ਵੀ ਆਪਣੇ ਕੁਫਰ ਤੇ ਡਟੇ ਰਹਿਣ ਦੇ, ਉਹਨਾਂ ਤੇ ਦਰਦਨਾਕ ਅਜ਼ਾਬ ਆਵੇਗਾ। ਕਿ ਉਹ ਫਿਰ ਵੀ ਅੱਲਾ ਦੀ ਤਰਫ ਵਾਪਸ ਨਹੀਂ ਪਲਟਣ ਤੇ ਔਰ ਉਹਦੇ ਕੋਲ ਮਾਫੀ ਨਹੀਂ ਮੰਗਣ ਦੇ। ਸੱਚੀ ਗੱਲ ਤੇ ਕਿ ਅੱਲਾ ਬਹੁਤ ਹੀ ਮਾਫ ਕਰਨ ਵਾਲਾ ਹੈ ਔਰ ਅੱਲਾ ਦੀ ਸ਼ਫਕਤ ਹੈ ਹਮੇਸ਼ਾ ਵਾਸਤੇ। ਮਸੀਹ ਇਬਨ ਮਰੀਮ ਇੱਕ ਰਸੂਲ ਹੀ ਆਣ, ਉਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਰਸੂਲ ਗੁਜ਼ਰੇ। ਉਹਨਾਂ ਦੀ ਵਾਲਦਾ ਅੱਲਾ ਦੀ ਸੱਚੀ ਬੰਦੀ ਸੀ। ਉਹ ਦੋਵੇਂ ਖਾਂਦੇ ਪੀਂਦੇ ਸਨ। ਦੇਖੋ ਅਸੀਂ ਆਪਣੀਆਂ ਆਇਤਾਂ ਇਹਨਾਂ ਦੇ ਸਾਹਮਣੇ ਕਿਸ ਤਰ੍ਹਾਂ ਖੋਲ ਕੇ ਬਿਆਨ ਕਰ ਰਹੇ ਹਾਂ। ਫਿਰ ਇਹ ਵੇਖੋ ਕਿ ਇਹ ਕਿਵੇਂ ਉਲਟੇ ਹੋ ਜਾਂਦੇ ਨੇ। ਇਹਨਾਂ ਨੂੰ ਆਖੋ ਕਿ ਤੁਸੀਂ ਅੱਲਾ ਨੂੰ ਛੱਡ ਕੇ ਉਹਨਾਂ ਦੀ ਬੰਦਗੀ ਕਰਦੇ ਹੋ ਜਿਹੜੇ ਤੁਹਾਡੇ ਵਾਸਤੇ ਕਿਸੇ ਨਫੇ ਨੁਕਸਾਨ ਦਾ ਇਖਤਿਆਰ ਨਹੀਂ ਰੱਖਦੇ, ਹਾਲਾਂਕਿ ਹਕੀਕਤ ਹੈ ਕਿ ਅੱਲਾ ਹੀ ਸਮੀ ਔਰ ਅਲੀਮ ਹੈ। ਕਹਿ ਦਿਓ ਅਹਿਲੇ ਕਿਤਾਬ ਆਪਣੇ ਦੀਨ ਦੇ ਵਿੱਚ ਨਜਾਇਜ਼ ਗੱਲਾਂ ਦਾ ਇਜ਼ਾਫਾ ਨਾ ਕਰੋ ਔਰ ਉਹਨਾਂ ਲੋਕਾਂ ਦੀ ਬਿੱਤਾਂ ਦੀ ਪੈਰਵੀ ਨਾ ਕਰੋ ਜਿਹੜੇ ਪਹਿਲਾਂ ਹੀ ਗੁੰਮਰਾਹ ਹੋ ਚੁੱਕੇ ਹਨ, ਜਿਨ੍ਹਾਂ ਨੇ ਬਹੁਤ ਸਾਰਿਆਂ ਨੂੰ ਗੁੰਮਰਾਹ ਕੀਤਾ ਹੈ ਔਰ ਸਿੱਧੀ ਰਾਹ ਤੋਂ ਭਟਕ ਗਏ ਨੇ। ਜਜ਼ਾਕ ਅੱਲਾ।